ਜਿਹੜਾ ਵੀ ਬੰਦਾ ਮਹਿਮਾਨਾਂ ਦੀ ਵਜ੍ਹਾ ਤੋਂ ਪਰੇਸ਼ਾਨ ਆ, ਇਹ ਵੀਡੀਓ ਉਹਨਾਂ ਲਈ ਆ। ਪਰੇਸ਼ਾਨ ਨਹੀਂ ਹੋਣਾ ਮਹਿਮਾਨਾਂ ਨੂੰ ਵੇਖ ਕੇ। ਇਹ ਵੀਡੀਓ ਵੇਖੋ ਤਾਂ ਤੁਹਾਡੀ ਜਿਹੜੀ ਮੁਸ਼ਕਲ ਆ ਉਹ ਹੱਲ ਹੋ ਜਾਏਗੀ। ਜੇ ਬੰਦਾ ਕਿਸੇ ਦੀ ਚੰਗੇ ਤਰੀਕੇ ਨਾਲ ਮਹਿਮਾਨ ਨਵਾਜ਼ੀ ਨਾ ਕਰ ਸਕੇ ਤਾਂ ਬੰਦੇ ਨੂੰ ਚਾਹੀਦਾ ਕਿ ਬੰਦਾ ਵੈਸੇ ਉਹਦੇ ਅੱਗੇ ਹੱਥ ਜੋੜ ਲਵੇ। ਇਹ ਕੀ ਉਹਨੂੰ ਟੁੱਟੇ ਕੱਪ ਦੇ ਵਿੱਚ ਚਾਹ ਦੇਤੀ, ਕਦੀ ਟੁੱਟੇ ਛੱਬ ਦੇ ਵਿੱਚ ਰੋਟੀ ਰੱਖ ਕੇ ਦੇਤੀ, ਕਦੀ ਭੈੜਾ ਜਿਹਾ ਪੌਣਾ ਰੋਟੀ ਉੱਤੇ ਪਾਤਾ। ਇਦਾਂ ਜੇ ਉਸ ਤੋਂ ਜਾਨ ਚੜਾਉਣੀ ਤੇ ਸਿੱਧੇ ਲਫ਼ਜ਼ਾਂ ਨਾਲ ਬੰਦਾ ਉਹਨੂੰ ਕਹਿ ਦੇਵੇਗਾ, ਯਾਰ ਵੀ ਅਸੀਂ ਤੇਰੇ ਤੋਂ ਤੰਗ ਆ, ਤੂੰ ਸਾਡੇ ਘਰੇ ਨਾ ਆਇਆ ਕਰ, ਅਸੀਂ ਤੈਨੂੰ ਆਪਣੇ ਘਰੇ ਵੜ ਕੇ ਰਾਜ਼ੀ ਨਹੀਂ ਗੇ, ਜਾਂ ਤੇਰੀ ਮਹਿਮਾਨ ਨਵਾਜ਼ੀ ਕਰਕੇ ਅਸੀਂ ਰਾਜ਼ੀ ਨਹੀਂ ਗੇ। ਐਵੇਂ 100 ਘੇਰੇ ਪਾਣੀ ਛੱਡਣਾ ਤੇ ਸਿੱਧੀ ਜਿਹੜੀ ਮਾੜੀ ਜਿਹੀ ਗੱਲ ਆ ਉਹ ਨਹੀਂ ਅਗਲੇ ਬੰਦੇ ਨੂੰ ਕਹਿਣੀ। ਜਿੱਦਾਂ ਕੋਈ ਬੰਦਾ ਕਿਸੇ ਦੇ ਘਰ ਚਲਾ ਗਿਆ ਤੇ ਉਹ ਉਹਨਾਂ ਨੂੰ ਜਾਂਦਿਆਂ ਸਾਰ ਪਹਿਲੀ ਸੱਟੇ ਪੈਂਦਾ ਲੈਂਦਾ, ਕਹਿੰਦਾ ਵੀ ਮੈਂ ਤੁਹਾਡੇ ਘਰੇ 5 ਦਿਨ ਰਹਿਣ ਆਇਆ। ਉਹਦੀ ਵੀ ਮੱਤ ਮਾਰੀ ਸੀ ਤੇ ਜਿਹੜਾ ਘਰ ਵਾਲਾ ਸੀਗਾ ਉਹ ਵੀ ਐਡਾ ਕੰਜੂਸ ਸੀਗਾ ਵੀ ਉਹ ਵੀ ਨਿਆਣੇ ਨੂੰ ਰੋਟੀਆਂ ਜਿਹੜੀਆਂ ਘਿਓ ਨਾਲ ਨਹੀਂ ਸੀ ਚੋਪੜ ਕੇ ਦਿੰਦਾ, ਰੋਟੀਆਂ ਜਿਹੜੀਆਂ ਘਿਓ ਵਾਲੇ ਡੱਬੇ ਤੇ ਰਗੜ ਰਗੜ ਕੇ ਉਹਨਾਂ ਨੂੰ ਫੜਾ ਦਿੰਦਾ ਸੀ। ਇਸ ਹਿਸਾਬ ਨਾਲ ਰੋਟੀਆਂ ਚੋਪੜ ਕੇ ਦਿੰਦਾ ਸੀ। ਉਹਨੇ ਜਦੋਂ ਸੁਣਿਆ ਵੀ ਇਹ 5 ਦਿਨ ਰਹਿਣ ਆਇਆ ਤਾਂ ਉਹਦੇ ਸਿਰ 'ਚ ਪਾਣੀ ਪੈ ਗਿਆ। ਉਹ ਗਿਆ ਸ਼ਹਿਰ ਜਾ ਕੇ ਬੁੱਢੀ ਜੀ ਗਾਂ ਦਾ ਪਾਈਆ ਗੋਸ਼ਤ ਲਾਇਆ ਤਾਂ ਆ ਕੇ ਆਪਦੀ ਬੁੜੀ ਨੂੰ ਕਹਿੰਦਾ ਵੀ ਅੱਜ ਨਾ ਗੋਸ਼ਤ ਤੇ ਪਾਲਕ ਪਕਾ ਲਾ। ਗੋਸ਼ਤ ਸਵਾਰ ਕੇ ਪਕਾਇਆ ਨਾ, ਉਹਨਾਂ ਨੇ ਕੱਚਾ ਜਿਹਾ ਰੱਖ ਲਿਆ। ਤਾਂ ਜਦੋਂ ਉਹਦੇ ਅੱਗੇ ਲਿਆ ਕੇ ਰੱਖਿਆ ਮਹਿਮਾਨ ਦੇ ਤਾਂ ਉਹਨੇ ਪਾਲਕ ਖਾ ਲਈ, ਗੋਸ਼ਤ ਫਿਰ ਬਚ ਗਿਆ। ਦੂਸਰਾ ਦਿਨ ਹੋਇਆ ਤਾਂ ਫਿਰ ਉਹਨੂੰ ਕਹਿੰਦਾ ਦਾਲ ਗੋਸ਼ਤ ਪਕਾ ਲਾ। ਤੀਜਾ ਦਿਨ ਹੋਇਆ ਤਾਂ ਉਹਨੂੰ ਕਹਿੰਦਾ ਆਲੂ ਗੋਸ਼ਤ ਪਕਾ ਲਾ। ਗੋਸ਼ਤ ਤਾਂ ਪਕਾਉਂਦਾ ਹੀ ਨਹੀਂ ਸੀਗਾ, ਉਹਦੀ ਕੱਚਾ ਗੋਸ਼ਤ ਹੁੰਦਾ ਸੀ। ਗੋਸ਼ਤ ਬਚ ਜਾਂਦਾ ਸੀ, ਉਹ ਵਾਪਸ ਹੋ ਜਾਂਦਾ ਸੀਗਾ, ਮੁੜ ਕੇ ਫਿਰ ਅਗਲੀ ਸਬਜ਼ੀ 'ਚ ਪਾ ਲੈਂਦੇ ਸੀ। ਜਦੋਂ ਹੋਇਆ ਨਾ 5ਵਾਂ ਦਿਨ, ਉਹਨੂੰ ਕਹਿੰਦਾ ਅੱਜ ਕਰੇਲੇ ਗੋਸ਼ਤ ਪਕਾ ਲਾ। ਤਾਂ ਮਹਿਮਾਨ ਜਿਹੜਾ ਸੀ ਪ੍ਰਾਹੁਣਾ ਹੁੰਦਾ, ਉਹਨੇ ਵਿਚਾਰੇ ਨੇ ਅੱਗੇ ਹੱਥ ਜੋੜੇ, ਉਹਨਾਂ ਨੂੰ ਕਹਿੰਦਾ ਭਾਈ ਇਹ ਜਿਹੜਾ ਗੋਸ਼ਤ ਆ ਇਹ ਤੁਸੀਂ ਵਾਪਸ ਨਹੀਂ ਇਹ ਗੋਸ਼ਤ ਜਿਹੜਾ ਵਾ ਤੁਸੀਂ ਵਾਪਸ ਨਹੀਂ ਕਰਕੇ ਆਉਂਦੇ, ਮਿਹਰਬਾਨੀ ਕਰੋ ਵੀ ਇਕੱਲੇ ਹੀ ਕਰੇਲੇ ਪਕਾ ਲਓ। ਯਾਰ ਉਹ ਇਹ ਹਿਸਾਬ ਹੁੰਦਾ ਵਾ ਵੀ ਮਹਿਮਾਨ ਨਵਾਜ਼ੀ ਨਾ ਜਿਹੜੀ ਉਹ ਸਿੱਧੇ ਤਰੀਕੇ ਨਾਲ ਯਾਰ ਕਰਨੀ ਚਾਹੀਦੀ ਹੈ। ਐਵੇਂ 100 ਘੇਰੇ ਪਾਣੀ ਨਹੀਂ ਛੱਡਣਾ ਚਾਹੀਦਾ ਵੀ ਬੰਦਾ ਆਪ ਤਾਂ ਕਮਲਾ ਹੁੰਦਾ, ਨਾਲ ਅਗਲੇ ਨੂੰ ਝਮਲਾ ਬਣਾ ਲੈਂਦੇ ਆ। ਨਾਲੇ ਮਹਿਮਾਨ ਜਿਹੜੇ ਆ ਵੈਸੇ ਰੱਬ ਦੀ ਰਹਿਮਤ ਹੁੰਦੀ ਹੈ ਤੇ ਮਹਿਮਾਨਾਂ ਨੂੰ ਵੇਖ ਕੇ ਮੱਥੇ ਤੀੜੀ ਨਹੀਂ ਪਾਉਣੀ ਚਾਹੀਦੀ। ਐਵੇਂ ਪਰੇਸ਼ਾਨ ਨਾ ਹੋ ਜਾਇਆ ਕਰੋ। ਮਹਿਮਾਨ ਜਿਹੜਾ ਆਉਂਦਾ ਉਹ ਆਪਣਾ ਰਿਜ਼ਕ ਲੈ ਕੇ ਆਉਂਦਾ ਵਾ, ਐਵੇਂ ਨਹੀਂ ਪਰੇਸ਼ਾਨ ਹੋ ਜਾਣਾ ਚਾਹੀਦਾ। ਮਹਿਮਾਨ ਨੂੰ ਰੋਟੀ ਖਵਾ ਕੇ ਇੱਥੇ ਕੋਈ ਮਰਦਾ ਵੇਖਿਆ? ਮੈਂ ਤੇ ਆਪਣੀ ਜ਼ਿੰਦਗੀ 'ਚ ਕੋਈ ਨਹੀਂ ਮਰਦਾ ਵੇਖਿਆ। ਜੇ ਤੁਸੀਂ ਵੇਖਿਆ ਤਾਂ ਜ਼ਰੂਰ ਕਮੈਂਟਸ ਦੇ ਵਿੱਚ ਦੱਸਿਓ ਕਿ ਹਾਂ ਅਸੀਂ ਫਲਾਨਾ ਬੰਦਾ ਵੇਖਿਆ ਸੀ ਜਿਹਨੇ ਮਹਿਮਾਨ ਨੂੰ ਰੋਟੀ ਖਵਾਈ, ਜਦੋਂ ਉਹ ਗਿਆ ਤਾਂ ਬਾਅਦ 'ਚ ਬੰਦੇ ਨੂੰ ਅਟੈਕ ਹੋ ਗਿਆ, ਬੰਦਾ ਮਰ ਗਿਆ ਕਿ ਯਾਰ ਮੈਂ ਇੰਨੇ ਪੈਸੇ ਲਾ ਦਿੱਤੇ। ਉਹ ਭਾਈ ਖਾ ਪੀ ਲਵੋ 4 ਦਿਨ, ਜਿਹੜੀ ਜ਼ਿੰਦਗੀ ਹੈਗੀ ਮੌਜ ਕਰ ਲਵੋ। ਇਹ ਮੁੜ ਕੇ ਫਿਰ ਉਹ ਟੁੱਟੇ ਜੇ ਡਾਲੇ ਜਿਹੜੇ ਉਹਨਾਂ ਨੇ ਲਈ ਫਿਰਨਾ ਸਾਰਾ ਕੁਝ। ਜਿੱਦਾਂ ਕੋਈ ਬੰਦਾ ਸੀ ਨਾ, ਇੱਕ ਨਵੀਂ ਪਰਾਡੋ ਉਹਦੀ ਕਸਾਈ ਦੀ ਦੁਕਾਨ ਤੇ ਗਿਆ, ਤੂੰ ਜਾ ਕੇ ਕਹਿੰਦਾ ਮੈਨੂੰ 2 ਕਿਲੋ ਗੋਸ਼ਤ ਦੇ ਦੇ। ਉਹ ਉੱਥੇ ਹੀ ਖੜਾ ਸੀ, ਅਜੇ ਤੱਕ ਟੁੱਟੇ ਜੇ ਡਾਲੇ ਵਾਲਾ ਬੰਦਾ ਆ ਗਿਆ। ਉਹ ਆਣ ਕੇ ਉਹਨੂੰ ਕਹਿੰਦਾ ਮੈਨੂੰ 5 ਕਿਲੋ ਗੋਸ਼ਤ ਦੇ ਦੇ, 2 ਕਿਲੋ ਕੀਮਾ ਦੇ ਦੇ। ਉਹ ਕਸਾਈ ਨੇ ਉਹਨੂੰ ਬਣਾ ਕੇ ਦਿੱਤਾ। ਜਦੋਂ ਉਹ ਗਿਆ, ਜਿਹੜਾ ਨਵੀਂ ਪਰਾਡੋ ਵਾਲਾ ਉੱਥੇ ਖੜਾ ਸੀ, ਉਹ ਕਸਾਈ ਨੂੰ ਪੁੱਛਦਾ ਕਿ ਯਾਰ ਇਹ ਕਿਹੜਾ ਵਾ ਵੀ ਟੁੱਟਾ ਜਿਹਾ ਡਾਲਾ ਵਾ ਤੇ ਕਿੰਨਾ ਗੋਸ਼ਤ ਲੈ ਕੇ ਚਲੇਗਾ? ਮੇਰੇ ਕੋਲ ਨਵੀਂ ਪਰਾਡੋ ਤੇ ਮੇਰੇ ਕੋਲ ਤਾਂ ਇੰਨੀ ਹਿੰਮਤ ਨਹੀਂ ਕਿ ਵੀ ਮੈਂ ਇਹਨਾਂ ਲੈ ਕੇ ਖਾ ਲਵਾਂ। ਉਹਨੇ ਕਿਹਾ ਭਾਈ ਵੀ ਉਹ ਜਿਹੜਾ ਇੱਥੇ ਜਿਹੜੇ ਕਰੋੜਪਤੀ ਮਰਦੇ ਆ ਨਾ, ਲੱਖਾਂਪਤੀ ਜਿਹੜੇ ਉਹ ਮਰ ਜਾਂਦੇ, ਇਹ ਮੁੜ ਕੇ ਉਹਨਾਂ ਦੀਆਂ ਬੁੜੀਆਂ ਨਾਲ ਵਿਆਹ ਕਰ ਲੈਂਦਾ ਤਾਂ ਅਗਲਾ ਜੈਸੀ ਕਰਦਾ ਫਿਰਦਾ। ਉਹੀ ਪਰਾਡੋ ਵਾਲਾ ਕਹਿੰਦਾ ਮੇਰਾ ਵੀ ਯਾਰ 5 ਕਿਲੋ ਗੋਸ਼ਤ ਕਰ, 5 ਕਿਲੋ ਕੀਮਾ ਕਰ, ਵੀ ਮੇਰਾ ਵੀ ਤਾਂ ਬਾਅਦ 'ਚ ਇੰਨਾ ਹੀ ਖਾਣਾ ਸਾਰਾ। ਉਹ ਭਾਈ ਆਪਣੀ ਜ਼ਿੰਦਗੀ 'ਚ ਖਾਓ, ਆਪਣੀ ਜ਼ਿੰਦਗੀ 'ਚ ਮੌਜ ਮਾਰੋ, ਜੋੜ ਕੇ ਚਲੇ ਜਾਓਗੇ। ਬਾਅਦ 'ਚ ਵੀ ਫਿਰ ਟੁੱਟੇ ਡਾਲੇ ਵਾਲੇ ਜਿਹੜੇ ਉਹਨਾਂ ਨੇ ਮੌਜ ਕਰਨੀ, ਤੇ ਕਿਉਂ ਟੁੱਟੇ ਡਾਲੇ ਵਾਲੇ ਨੂੰ ਮੌਜ ਕਰਾਈਏ ਅਸੀਂ?